ਆ ਜਿਹੜੀ ਫੋਟੋ ਇਸ ਟਾਈਮ ਤੁਹਾਨੂੰ ਵਾਲ ਦੇ ਉੱਤੇ ਨਜ਼ਰ ਆ ਰਹੀ ਹੈ ਨਾ, ਇਹਨੂੰ ਗੌਰ ਨਾਲ ਦੇਖੋ। ਦੇਖੋ ਕਿਸ ਤਰੀਕੇ ਦੇ ਨਾਲ ਜ਼ੁਲਮ ਦੀ ਦਾਸਤਾਨ ਰਕਮ ਕੀਤੀ ਜਾ ਰਹੀ ਹੈ। ਉਹ ਸੁਣਿਆ ਸੀਗਾ ਨਾ ਭਾਈ, ਕਿਸੇ ਅੰਨੇ ਬੰਦੇ ਦੇ ਨਾਲ ਕੋਈ ਜ਼ੁਲਮ ਕਰੇ ਨਾ ਤੇ ਉਹ ਜ਼ਿਆਦਾ ਦਰਦ ਦਿੰਦਾ ਹੈ। ਕਿਉਂ? ਇਸ ਲਈ ਕਿ ਯਾਰ ਰੱਬ ਨੇ ਤਾਂ ਉਹਨੂੰ ਇੱਕ ਹਿੱਸ ਦਿੱਤੀ ਨਹੀਂ ਦੇਖਣ ਦੀ। ਇਹ ਨਬੀਨਾ ਸ਼ਖਸ, ਉਹਦੇ ਨਾਲ ਇਹਨੇ ਜ਼ੁਲਮ ਕੀਤਾ ਹੈ। ਲੋਕ ਜ਼ਿਆਦਾ ਬੁਰਾ ਰਿਐਕਸ਼ਨ ਦਿੰਦੇ ਨੇ ਕਿ ਯਾਰ ਤੈਨੂੰ ਸ਼ਰਮ ਨਹੀਂ ਆਈ, ਤੂੰ ਇੱਕ ਅੰਨੇ ਬੰਦੇ ਦੇ ਨਾਲ ਜ਼ੁਲਮ ਕੀਤਾ ਹੈ। ਇਸੇ ਤਰ੍ਹਾਂ ਬੋਲੇ ਨਾਲ ਜਾਂ ਬੇਜ਼ੁਬਾਨ ਦੇ ਨਾਲ, ਗੂੰਗੇ ਦੇ ਨਾਲ ਜਾਂ ਕਿਸੇ ਜਾਨਵਰ ਦੇ ਨਾਲ ਜ਼ੁਲਮ ਕਰਨਾ। ਲੇਕਿਨ ਫਲਾਂ ਦੇ ਨਾਲ, ਪੌਦਿਆਂ ਦੇ ਨਾਲ ਜਿਹੜਾ ਜ਼ੁਲਮ ਆ ਨਾ, ਇਹਨੂੰ ਅਸੀਂ ਜ਼ੁਲਮ ਗਿਣਦੇ ਹੀ ਨਹੀਂ। ਮੂੰਹ ਚੱਕ ਕੇ ਜਿਸ ਮਰਜ਼ੀ ਪੌਦੇ ਨੂੰ ਅਸੀਂ ਵੱਢ ਦਿੰਦੇ ਹਾਂ, ਮੂੰਹ ਚੱਕ ਕੇ ਜਿਸ ਮਰਜ਼ੀ ਫਲ ਨੂੰ ਅਸੀਂ ਆਪਣੀ ਨਫੇ ਵਾਸਤੇ ਉਹਨੂੰ ਟੀਕੇ ਲਾ ਰਹੇ ਆ, ਉਹਦੇ ਵਿੱਚ ਮੁਖਤਲਿਫ ਤਰ੍ਹਾਂ ਦੇ ਕੈਮੀਕਲ ਇੰਜੈਕਟ ਕਰ ਰਹੇ ਆ। ਫਿਰ ਅਸੀਂ ਕਹਿ ਦਿੰਦੇ ਆ ਜੀ ਉਹ ਸਾਡੀਆਂ ਜੀ ਬਸ ਇਬਾਦਤਾਂ ਦੇ ਵਿੱਚ ਉਹ ਗੱਲ ਨਹੀਂ ਰਹੀ ਹੈਗੀ, ਉਹ ਜੀ ਸਾਡੀ ਜਿਹੜੀ ਹੈ ਨਾ ਕਾਰੋਬਾਰ, ਉਹਦੇ ਵਿੱਚ ਬਰਕਤ ਨਹੀਂ ਹੈਗੀ, ਸਿਹਤਾਂ ਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਬਿਹਤਰੀ ਨਹੀਂ ਨਜ਼ਰ ਆ ਰਹੀ। ਕਿਵੇਂ ਆਵੇਗੀ ਬਿਹਤਰੀ ਨਜ਼ਰ? ਕਿਵੇਂ ਸਾਡੇ ਮਾਮਲਾਤ ਬਿਹਤਰ ਹੋਣਗੇ? ਦਿਨ ਰਾਤ ਅਸੀਂ ਸਿਰਫ ਔਰ ਸਿਰਫ ਮੁਨਾਫੇ ਦੀ ਖਾਤਰ, ਡਜ਼ਨ ਮੈਟਰ ਕਿ ਫਲ ਹੈ, ਫਰੂਟ ਹੈ, ਡਜ਼ਨ ਮੈਟਰ ਕੋਈ ਖਾਣ ਵਾਲੀ ਚੀਜ਼ ਹੈ, ਕੋਈ ਪਹਿਨਣ ਵਾਲੀ ਚੀਜ਼ ਆ, ਜੋ 2 ਨੰਬਰੀ ਤੇ 2 ਨੰਬਰੀ, ਜੋ 2 ਨੰਬਰੀ ਤੇ 2 ਨੰਬਰੀ ਅਸੀਂ ਕਰਦੇ ਜਾ ਰਹੇ ਆ। ਫਿਰ ਕਹਿੰਦੇ ਰੱਬ ਦਾ ਕਹਿਰ ਆ। ਰੱਬ ਦਾ ਕਹਿਰ ਕੋਈ ਬੇਲਗਾਮ ਘੋੜਾ ਨਹੀਂ ਹੈ ਕਿ ਜਿੱਧਰ ਨੂੰ ਮੂੰਹ ਚੱਕਿਆ ਉਧਰ ਨੂੰ ਹੋ ਗਿਆ। ਉਹ ਬੜਾ ਇਨਸਾਫ ਕਰਨ ਵਾਲਾ ਹੈ। ਜ਼ੁਲਮ ਦੀ ਇੰਤਹਾ ਵਾ ਇੱਕ ਉਸ ਫਲ ਦੇ ਉੱਤੇ ਤਾਂ ਅਸੀਂ ਕਹਿਰ ਢਾ ਹੀ ਰਹੇ ਹਾਂ, ਲੇਕਿਨ ਉਹਨੂੰ ਖਾਣ ਵਾਲਿਆਂ ਦਾ ਕਿੱਡਾ ਮਸਲਾ ਹੋਏਗਾ, ਕਿੱਡੀ ਪ੍ਰੋਬਲਮ ਹੋਏਗੀ। ਔਰ ਤੁਸੀਂ ਦੇਖ ਨਹੀਂ ਰਹੇ ਕਿ ਕਿੰਨੀ ਕੈਜੂਅਲਿਟੀਜ਼ ਹੁੰਦੀ ਹੈ। ਕਿ ਦੇਖੋ ਮਾਸੂਮ ਬੱਚੇ ਜਿਹੜੇ ਆ ਮੁਖਤਲਿਫ ਕਿਸਮ ਦੀਆਂ ਬਿਮਾਰੀਆਂ ਦੇ ਵਿੱਚ ਘਿਰੇ ਹੋਏ ਆ। ਫਿਰ ਇਸੇ ਤਰ੍ਹਾਂ ਮੁਖਤਲਿਫ ਲੋਕ ਬੈਠੇ ਬਿਠਾਇਆ, ਕਦੀ ਕਿਸੇ ਨੂੰ ਕੋਈ ਅਟੈਕ ਹੋ ਗਿਆ, ਸੁਣਦੇ ਨਹੀਂ ਹੈਗੇ, ਦਿਨ ਰਾਤ ਖਬਰਾਂ ਦੇ ਵਿੱਚ ਸੁਣਦੇ ਆ। ਆਪਣੇ ਆਸੇ ਪਾਸੇ ਦੇ ਵਿੱਚ ਨਿਗਾਹ ਦੌੜਾ ਕੇ ਦੇਖੋ ਕਿ ਕਿੰਨੀ ਕੈਜੂਅਲਿਟੀਜ਼ ਹੋ ਰਹੀਆਂ ਨੇ। ਇੱਕ ਉਸ ਨੇਚਰ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਆ ਆਪਣੇ ਮੁਨਾਫੇ ਦੀ ਖਾਤਰ, ਠੀਕ ਹੈ, ਔਰ ਨਾਮ ਨਿਹਾਦ ਕਾਰੋਬਾਰ ਦੀ ਖਾਤਰ, ਔਰ ਲੋਕਾਂ ਦੀ ਜ਼ਿੰਦਗੀ ਦੇ ਨਾਲ, ਉਹਨਾਂ ਦੀਆਂ ਜਾਨਾਂ ਦੇ ਨਾਲ ਖੇਲਿਆ ਜਾ ਰਿਹਾ ਹੈ। ਕਿਸੇ ਨੂੰ ਕੋਈ ਇਸ ਗੱਲ ਦਾ ਭਾਰ ਨਹੀਂ ਹੈਗਾ। ਰੱਬ ਦਾ ਕਹਿਰ ਕੋਈ ਬੇਲਗਾਮ ਘੋੜਾ ਨਹੀਂ ਹੈਗਾ। ਇਹ ਰੱਬ ਦਾ ਕਹਿਰ ਆ ਜਿਹੜਾ ਪੂਰੇ ਇਨਸਾਫ ਦੇ ਨਾਲ ਬਰਸਦਾ ਹੈ। ਫੇਰ ਕਹਿੰਦੇ ਕਿ ਜੀ ਸਾਡੇ ਮੁਲਕ ਦੇ ਵਿੱਚ ਹਾਲਾਤ ਨਹੀਂ ਠੀਕ ਹੈਗੇ। ਉਹ ਹਾਲਾਤ ਬੇਗੈਰਤੇ ਉਹ ਆਪ ਖਰਾਬ ਕੀਤੇ ਹੋਏ ਨੇ। ਆਪ ਹਯਾ ਜਿਹੜੀ ਲਾਈ ਹੋਈ ਹੈ, ਨਾਮ ਦੇ ਸਿਰਫ ਕਲਮਾ ਗੋ ਅਸੀਂ। ਸਾਡੀਆਂ ਕਰਤੂਤਾਂ ਔਰ ਸਾਡੇ ਕੰਮ ਜਿਹੜੇ ਆ ਉਹ ਤੁਸੀਂ ਦੇਖ ਲਓ। ਇੱਕ ਛੋਟੀ ਜਿਹੀ ਤਸਵੀਰ ਨੇ ਸਾਰਾ ਕੁਝ ਬਿਆਨ ਕਰ ਦਿੱਤਾ ਹੈ। ਬਚੋ ਯਾਰ, ਇਹਦੇ ਤੋਂ ਬਚੋ।